ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਦੇ ਕੋਲ ਹੁਣ ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਮੇਰੇ ਕੋਲ ਚੁਆਇਸ ਆ ਜੇ ਸੈਨੇਟਰ ਡਾਇਨ ਫਾਈਨਸਟਾਈਨ ਅਰਲੀ ਰਿਟਾਇਰ ਹੋ ਜਾਂਦੇ ਆ ਕਿਉਂਕਿ ਉਹਨਾਂ ਦੀ ਏਜ ਨੂੰ ਲੈ ਕੇ ਹੁਣ ਇਹ ਬਹੁਤ ਵੱਡਾ ਫੈਕਟਰ ਬਣਿਆ ਹੋਇਆ ਹੈ। ਡੈਮੋਕ੍ਰੇਟਸ ਦਾ ਪ੍ਰੈਸ਼ਰ ਆ ਵੀ ਉਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ, ਸਟੈਪ ਡਾਊਨ ਕਰ ਦੇਣਾ ਚਾਹੀਦਾ ਤੇ ਗਵਰਨਰ ਸਾਹਿਬ ਕਹਿੰਦੇ ਆ ਵੀ ਉਹਨਾਂ ਦੀ ਜਗ੍ਹਾ ਦੇ ਉੱਤੇ ਮੈਂ ਜੋ ਕੇਅਰ ਟੇਕਰ ਸੈਨੇਟਰ ਲਾਊਂਗਾ ਕਿਉਂਕਿ ਗਵਰਨਰ ਦੇ ਕੋਲ ਪਾਵਰ ਹੁੰਦੀ ਆ ਉਹ ਬੰਦਾ ਹੋਊਗਾ ਜਾਂ ਬੀਬੀ ਹੋਊਗੀ ਜਿਹੜੀ ਇਲੈਕਸ਼ਨ ਦੇ ਵਿੱਚ ਨਹੀਂ ਖੜ ਰਹੀ ਹੈਗੀ। ਤੇ ਇੱਕ ਟਾਈਮ ਤੇ ਉਹਨਾਂ ਨੇ ਇਹ ਵੀ ਸਟੇਟਮੈਂਟ ਦਿੱਤੀ ਸੀ ਵੀ ਮੈਂ ਕਾਲੇ ਮੂਲ ਦੀ ਜੋ ਪਰਸਨ ਹੋਊਗਾ ਉਸ ਨੂੰ ਸੈਨੇਟਰ ਭੇਜਾਂਗੇ। ਪਹਿਲਾਂ ਇਹਨਾਂ ਨੇ ਸਪੈਨਿਸ਼ ਮੂਲ ਦਾ ਐਲੈਕਸ ਪਡੀਆ ਜੋ ਆ ਉਹਨੂੰ ਉੱਥੇ ਭੇਜਿਆ ਹੈਗਾ ਸੈਨੇਟ ਦੇ ਵਿੱਚ। ਸੋ ਇਹਦੇ ਨਾਲ ਜੋ ਰਿਪਰੈਜ਼ੈਂਟੇਟਿਵ ਬਾਰਬਰਾ ਲੀ ਆ ਉਹ ਕਾਫੀ ਗੁੱਸੇ ਦੇ ਵਿੱਚ ਆਈ ਆ। ਉਹ ਕਹਿੰਦੀ ਵੀ ਇਹ ਤਾਂ ਵਿਮਨ ਦੀ ਜਿੱਦਾਂ ਇੱਕ ਤਰ੍ਹਾਂ ਦੇ ਨਾਲ ਬੇਇੱਜ਼ਤੀ ਹੈਗੀ ਆ, ਖਾਸ ਕਰਕੇ ਕਾਲੇ ਮੂਲ ਲੋਕਾਂ ਦੀ ਵੀ ਤੂੰ ਇੱਕ ਵਾਰੀ ਕਰਕੇ ਇੰਟਰਮ ਕਰਨਾ, ਪਰਮਾਨੈਂਟ ਨਹੀਂ ਤੁਸੀਂ ਚਾਹੁੰਦੇ ਹੈਗੇ। ਪਰ ਦੂਸਰੇ ਪਾਸੇ ਜੇ ਜਿੰਨੀਆਂ ਪੋਲਸ ਆ ਰਹੀਆਂ ਉਹਦੇ ਵਿੱਚ ਦੱਸਦੀ ਜਾਈਏ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਐਡਮ ਸ਼ਿਫ ਤੇ ਕੇਟੀ ਪੋਰਟਰ ਇਹ ਜਿੱਦਾਂ ਨੈਕ ਟੂ ਨੈਕ ਚੱਲ ਰਹੇ ਆ ਤੇ ਬਾਰਬਰਾ ਲੀ ਬਹੁਤ ਪਿੱਛੇ ਹੈਗੇ ਆ ਕਿਉਂਕਿ ਬਾਰਬਰਾ ਲੀ ਵੀ ਕੈਂਡੀਡੇਟ ਹੈਗੇ ਆ ਸੈਨੇਟ ਦੇ ਵਿੱਚ। ਹੁਣ ਉਹ ਦੇਖਦੇ ਆ ਵੀ ਡਾਇਨ ਫਾਈਨਸਟਾਈਨ ਸਟੈਪ ਡਾਊਨ ਕਰਦੀ ਆ ਜਾਂ ਨਹੀਂ ਤੇ ਉਹ ਤੋਂ ਬਾਅਦ ਜੇ ਕਰ ਜਾਂਦੇ ਆ ਤੇ ਗਵਰਨਰ ਸਾਹਿਬ ਕਿਹਨੂੰ ਜਿਹੜਾ ਆ ਕੇਅਰ ਟੇਕਰ ਜੋ ਸੈਨੇਟਰ ਆ ਉਹ ਪੁੱਟ ਕਰਦੇ ਹੈਗੇ ਆ। ਬਾਰਬਰਾ ਲੀ ਖੁਦ ਆਪ 77 ਸਾਲ ਦੇ ਆ। ਸਾਡੇ ਜਿਹੜੇ ਰਾਸ਼ਟਰਪਤੀ ਆ ਉਹ 80 ਦੇ ਆ, ਜਿਹੜਾ ਦੂਜਾ ਕੈਂਡੀਡੇਟ ਆ ਉਹ ਵੀ 80 ਦੇ ਇਰਦ ਗਿਰਦ ਆ। ਸੋ ਬਜ਼ੁਰਗਾਂ ਨੂੰ ਲਾ ਕੇ ਬਜ਼ੁਰਗ ਨੂੰ ਹੀ ਜਿਹੜਾ ਉਹ ਲਾ ਲੈਣਾ ਤਾਂ ਫਿਰ ਖੱਟਿਆ ਕੀ ਤੇ ਗਵਾਇਆ ਕੀ। ਸੋ ਇਹ ਜ਼ਰੂਰ ਜਿਹੜਾ ਉਹ ਦੇਖਣ ਵਾਲੀ ਗੱਲ ਆ। ਪਰ ਗਵਰਨਰ ਨਿਊਸਮ ਆਪਣੇ ਇਸ ਬਿਆਨ ਦੇ ਕਰਕੇ ਬਾਰਬਰਾ ਲੀ ਨੇ ਜ਼ਰੂਰ ਉਹਨਾਂ ਨੂੰ ਆਪਣੀ ਦਾੜ ਥੱਲੇ ਇਸ ਵਿੱਚ ਲਿਆ ਹੈਗਾ। ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ 2020 ਦੇ ਵਿੱਚ 2020 ਚ ਕੈਲੀਫੋਰਨੀਆ ਰੈਪਰੇਸ਼ਨ ਟਾਸਕ ਫੋਰਸ ਉਸ ਨੂੰ ਲਾਂਚ ਕੀਤਾ ਗਿਆ ਸੀ, ਜਿਸ ਨੇ ਬੀਤੇ ਜਿਹੜੀਆਂ ਗਰਮੀਆਂ ਦੀ ਸ਼ੁਰੂਆਤ ਦੇ ਵਿੱਚ ਆਪਣੀ ਰეკਮੈਂਡੇਸ਼ਨ ਰਿਲੀਜ਼ ਕੀਤੀਆਂ ਸੀ, ਜਿਸ ਵਿੱਚ ਹਜ਼ਾਰਾਂ ਤੋਂ ਲੱਖਾਂ ਡਾਲਰ ਜਿਹੜੇ ਕਾਲੇ ਮੂਲ ਦੇ ਲੋਕ ਆ ਉਹਨਾਂ ਨੂੰ ਦੇਣ ਦੀ, ਕੈਸ਼ ਦੇਣ ਦੀ ਜਿਹੜੀ ਆ ਉਹਨਾਂ ਨੇ ਰეკਮੈਂਡੇਸ਼ਨ ਕੀਤੀ ਸੀ। ਇਸ ਦੇ ਉੱਤੇ ਕਹਿੰਦੇ ਵੀ ਹੁਣ ਜਿਹੜੇ ਮੈਜੋਰਟੀ ਆਫ ਕੈਲੀਫੋਰਨੀਆ ਦੇ ਵੋਟਰਸ ਆ ਜਿਹੜੀਆਂ ਕੈਸ਼ ਰੈਪਰੇਸ਼ਨਸ ਆ ਉਸ ਦਾ ਵਿਰੋਧਤਾ ਜਿਹੜੀ ਉਹ ਕਰ ਰਹੇ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਅਫਰੀਕਨ ਅਮਰੀਕਨ ਸਲੇਵਸ ਉਹਨਾਂ ਪੀੜ੍ਹੀਆਂ ਦੇ ਵਿੱਚੋਂ ਅੱਗੇ ਚੱਲਦੇ ਆ ਰਹੇ ਆ। 59% ਕੈਲੀਫੋਰਨੀਆ ਦੇ ਵੋਟਰਸ ਆ ਇਸ ਕੈਸ਼ ਪੇਮੈਂਟਸ ਦੇ ਉਲਟ ਨੇ, ਜਦ ਕਿ 29 ਵੋਟਰਸ ਇਹ ਕਹਿੰਦੇ ਆ ਵੀ ਉਹ ਇਸ ਆਈਡੀਆ ਨੂੰ ਸਪੋਰਟ ਕਰਦੇ ਨੇ। ਯੂਸੀ ਬਰਕਲੀ ਇੰਸਟੀਚਿਊਟ ਆਫ ਗਵਰਨਮੈਂਟਲ ਸਟੱਡੀਜ਼ ਦੀ ਇੱਕ ਨਵੀਂ ਪੋਲ ਜੋ ਕਿ LA ਟਾਈਮਜ਼ ਦੇ ਨਾਲ ਮਿਲ ਕੇ ਉਹਨਾਂ ਨੇ ਕੀਤੀ ਆ, ਉਸ ਵਿੱਚ ਇਹ ਆંકੜੇ ਸਾਹਮਣੇ ਆਏ ਹੈਗੇ ਆ। ਸੋ 10 ਦੇ ਵਿੱਚੋਂ 4 ਯਾਨੀ ਕਿ 40% ਰਿਸਪੋਂਡੈਂਟਸ ਇਸ ਜਿਹੜੇ ਆ ਕੈਸ਼ ਰੈਪਰੇਸ਼ਨਸ ਦੇ ਸਟਰੋਂਗਲੀ ਅਪੋਜ਼ ਕਰ ਰਹੇ ਆ ਤੇ ਓਵਰਆਲ 59% ਇਸ ਪੋਲ ਦੇ ਵਿੱਚ ਕਹਿੰਦੇ ਆ ਵੀ ਨਹੀਂ, ਇਦਾਂ ਜਿਹੜਾ ਆ ਉਹ ਨਹੀਂ ਕਰਨਾ ਚਾਹੀਦਾ ਹੈਗਾ। ਸੋ ਹੁਣ ਦੇਖੋ ਅੱਗੇ ਜਿਹੜਾ ਇਸ ਦੇ ਵਿੱਚ ਕੀ ਬਣਦਾ ਹੈਗਾ ਆ। ਇਸ ਟਾਸਕ ਫੋਰਸ ਨੇ ਆਪਣੀ ਜਿਹੜੀ ਬੀਤੇ ਮਹੀਨਿਆਂ 'ਚ ਰਿਪੋਰਟ ਜਿਹੜੀ ਪਬਲਿਸ਼ ਕੀਤੀ ਸੀ ਉਸ ਦੇ ਮੁਤਾਬਕ 1 ਮਿਲੀਅਨ ਤੱਕ ਜਿਹੜੀ ਰਾਸ਼ੀ ਆ ਉਹ ਕਾਲੇ ਮੂਲ ਦੇ ਉਹਨਾਂ ਰੈਜ਼ੀਡੈਂਟਸ ਨੂੰ ਮਿਲ ਸਕਦੀ ਆ ਜਿਹੜੇ ਉਹ ਅਫਰੀਕਨ ਅਮਰੀਕਨ ਜਿਹੜੇ ਸਲੇਵਸ ਡਿਸੈਂਟ ਦੇ ਵਿੱਚੋਂ ਆਉਂਦੇ ਆ। ਪਰ ਲੱਗਦਾ ਨਹੀਂ ਕੈਲੀਫੋਰਨੀਆ ਦੇ ਕੋਲ ਇੰਨੀ ਜਿਹੜੀ ਉਹ ਰਾਸ਼ੀ ਜਿਹੜੀ ਉਹ ਹੋਵੇਗੀ। ਪਰ ਓਵਰਆਲ ਹਾਲ ਦੀ ਘੜੀ ਲੋਕ ਜਿਹੜੇ ਆ ਕਿਤੇ ਨਾ ਕਿਤੇ ਇਸ ਤੇ ਉਲਟ ਨਜ਼ਰ ਆ ਰਹੇ ਆ। ਜੀ